हाँ जी भाईजान, की हाल चाल? ठीक ठाक जी। ਬਾਈ ਵਧੀਆ ਵਧੀਆ। ਸਭ ਤੋਂ ਪਹਿਲਾਂ ਭਾਜੀ ਤੁਹਾਨੂੰ ਲਾਈਵ 'ਚ ਵੈਲਕਮ ਕਰਦੇ ਆ ਭਾਜੀ जी ਲੈਂਦੇ ਪੰਜਾਬ 'ਚ। बहुत 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 शुक्रिया, बहुत बहुत धन्यवाद। और लहिंदे पंजाब नूं मेरे वालों बहुत सारा प्यार। सत श्री अकाल, सलाम वालेकुम। ਹਾਂਜੀ ਹਾਂਜੀ ਹਾਂਜੀ। ਤੇ ਭਾਜੀ ਦੂਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਚੇਤਾ ਸਿੰਘ ਮੂਵੀ ਵਾਸਤੇ। जी बल्ले बल्ले, बहुत जोरा शोरा ते ਉਹਦੀ ਪ੍ਰਮੋਸ਼ਨ ਚੱਲੀ ਜਾਂਦੀ ਹੈ। ਔਰ ਬਾਬਾ ਸੁੱਖ ਰੱਖੇ ਕਿ ਵਰਲਡ ਵਾਈਡ ਆਪਾਂ ਬਹੁਤ ਵਧੀਆ ਤਰੀਕੇ ਨਾਲ ਫਿਲਮ ਲੈ ਕੇ ਆ ਰਹੇ ਹਾਂ ਚੇਤਾ ਸਿੰਘ। ਔਰ ਮਾਸ਼ਾਅੱਲਾ ਇਹ ਇਸ ਵਾਰ ਇੱਕ ਨੂੰ ਹੀ ਇੱਕ ਤੁਸੀਂ ਸਤੰਬਰ ਨੂੰ ਕੁਝ ਹੋਰ ਬੋਲਦੇ ਨਾ, ਰਾਈਟ? ਸ਼ਾਇਦ ਉਹ, ਹਾਂਜੀ ਹਾਂਜੀ। ਹਾਂ, ਤੇ 1 ਸਤੰਬਰ ਇੱਕ ਨੂੰ ਜਿਹੜੀ ਆ ਸਤੰਬਰ। ਉਹ ਰਿਲੀਜ਼ ਹੋ ਰਹੀ ਹੈ ਫਿਲਮ। ਹਾਂਜੀ ਹਾਂਜੀ। ਉੱਥੇ ਭਾਜੀ ਜਾਣਾ। ਇਹਦੇ ਨਾਲ ਹਾਂਜੀ ਦੇਖੋ ਨਾ ਪਿਆਰ ਵੀ ਵੱਧ ਰਿਹਾ ਦੋਵਾਂ ਮੁਲਕਾਂ ਦਾ। ਤੇ ਦੂਸਰੀ ਗੱਲ ਕਿ ਇਹਦੇ 'ਚ ਚਾਹੇ ਪਾਕਿਸਤਾਨ ਦੇ ਆਰਟਿਸਟ ਕੰਮ ਵੀ ਕਰਨ ਚਾਹੇ ਨਾ ਕਰਨ, ਪਾਕਿਸਤਾਨ 'ਚ ਮੂਵੀ ਲੱਗੇ ਇਹਦੇ ਨਾਲ ਬਿਜ਼ਨਸ ਵੀ ਹੋ ਰਿਹਾ ਤੇ ਪਿਆਰ ਵੀ ਵੱਧ ਰਿਹਾ। ਹਾਂ, ਇਹ ਅਸਲ ਦੇ ਵਿੱਚ ਨਾ ਇਹ ਬਹੁਤ ਸਾਰੀ ਦੋਨੇ ਪੰਜਾਬਾਂ ਲਈ, ਦੋਨੇ ਮੁਲਕਾਂ ਲਈ ਇਹ ਇੱਕ ਬਹੁਤ ਹੀ ਖੂਬਸੂਰਤੀ ਵਾਲੀ ਗੱਲ ਆ। ਔਰ ਮੈਂ ਦੋਨੇ ਮੁਲਕਾਂ ਦੇ ਜਿਹੜੇ ਸਾਡੇ ਸਰਕਾਰਾਂ ਨੇ, ਦੋਨੇ ਮੁਲਕਾਂ ਦੇ, ਉਹਨਾਂ ਦਾ ਅਸੀਂ ਧੰਨਵਾਦ ਵੀ ਕਰਦੇ ਹਾਂ ਕਿ ਇਸ ਤਰੀਕੇ ਦੀ ਤਾਂ ਘੱਟੋ ਘੱਟ ਸਾਨੂੰ ਆਜ਼ਾਦੀ ਮਿਲੀ ਨਾ ਕਿ ਅਸੀਂ ਦੋਨਾਂ ਭਰਾ ਭਰਾ ਆਪਸ ਵਿੱਚ ਕੰਮ ਕਰ ਸਕੀਏ। ਔਰ ਹਾਂਜੀ ਹਾਂਜੀ ਬਹੁਤ ਬਿਹਤਰੀਨ ਆਰਟਿਸਟ ਆ ਜਿਹੜੇ ਪਾਕਿਸਤਾਨ ਦੇ ਆਪਣੇ, ਜਿਨ੍ਹਾਂ ਦੇ ਅਸੀਂ ਫੈਨ ਰਹੇ ਹਾਂ ਖੁਦ, ਅੱਜ ਉਹਨਾਂ ਨਾਲ ਸਾਨੂੰ ਕੰਮ ਕਰਨ ਨੂੰ ਮਿਲ ਰਿਹਾ। ਇਹ ਬੜੀ ਖੁਸ਼ੀ ਦੀ ਗੱਲ ਆ ਸਾਡੇ ਲਈ। ਔਰ ਬਾਬਾ ਸੁੱਖ ਰੱਖੇ ਕਿ ਏਦਾਂ ਹੀ ਸਾਡੇ ਭਰਾਵਾਂ ਦੇ ਵਿੱਚ ਇਤਫਾਕ ਬਣਿਆ ਰਵੇ ਹਾਂਜੀ। ਤੇ ਏਦਾਂ ਹੀ ਅਸੀਂ ਕੰਮ ਕਰਦੇ ਦੋਨੋਂ ਤੇ ਮੁਲਕਾਂ ਭਾਜੀ ਦੇ। ਤੁਹਾਨੂੰ ਕਦੀ ਮੌਕਾ ਮਿਲਿਆ ਪਾਕਿਸਤਾਨੀ ਆਰਟਿਸਟ ਨਾਲ ਕੰਮ ਕਰਨ ਦਾ? ਮੇਰੀ ਗੱਲਬਾਤ ਹੁੰਦੀ ਰਹਿੰਦੀ ਹੈ ਬਾਦਰ ਖਾਨ ਜੀ ਉਹਨਾਂ ਨਾਲ। ਔਰ ਫਿਲਹਾਲ ਹਜੇ ਮੈਂ ਇਸ ਮੌਕੇ ਤੋਂ ਅਧੂਰਾ, ਬਟ ਬਹੁਤ ਛੇਤੀ ਮੈਂ ਖੁਦ ਇੱਕ ਫਿਲਮ ਕਰਨ ਲੱਗਿਆ ਤੇ ਉਹਦੇ ਵਿੱਚ ਮੈਂ ਅਸੀਂ ਕਾਸਟ ਕਰ ਰਹੇ ਹਾਂ ਆਪਣੇ ਪਾਕਿਸਤਾਨੀ ਭਰਾਵਾਂ ਨੂੰ ਨਾਲ। ਜੀ। ਤੇ ਪਾਕਿਸਤਾਨ ਆਉਣ ਨੂੰ ਦਿਲ ਕਰਦਾ ਭਾਜੀ? ਅਰੇ ਭਾਜੀ, ਇਹ ਤੁਸੀਂ ਮਤਲਬ ਜਮਾ ਜਿੱਦਾਂ ਕਹਿੰਦੇ ਹੋ ਨਾ, ਮੂੰਹ ਦੀ ਗੱਲ ਤੁਸੀਂ ਫੜ ਲਈ। ਸੱਚੀ ਤੁਹਾਨੂੰ ਮੈਂ ਦਿਲ ਤੋਂ ਗੱਲ ਇਹ ਕਹਿਣਾ। ਮੇਰੇ ਨਾਲ ਮੇਰਾ ਭਾਂਜਾ ਵੀ ਸੀਗਾ ਔਰ ਸਾਡੀ ਕੁੜੀ ਬੈਠੀ ਹੈ। ਅਸੀਂ ਇਹੀ ਗੱਲਾਂ ਕਰਦੇ ਸੀ ਕਿ ਸਾਡਾ ਬੜਾ ਜੀ ਕਰਦਾ ਯਾਰ ਪਾਕਿਸਤਾਨ ਜਾਣ ਨੂੰ। ਔਰ ਹਾਂਜੀ ਕਦੇ ਹਾਂਜੀ। ਸਬੱਬ ਲੱਗਿਆ ਤਾਂ ਆਵਾਂਗੇ ਵੀ ਜ਼ਰੂਰ। ਔਰ ਸੱਚੀ ਦੱਸਾਂ ਤਾਂ ਉਹੀ ਗੱਲ ਆ, ਜਿਹਨੇ ਲਾਹੌਰ ਨਹੀਂ ਦੇਖਿਆ ਉਹ ਉਹ ਜੰਮਿਆ ਹੀ ਜੰਮਿਆ ਨਹੀਂ। ਹੀ ਨਹੀਂ। ਹਾਂਜੀ ਤੇ ਗਿੱਪੀ ਗਰੇਵਾਲ ਭਾਜੀ ਨੇ ਫਿਲਮ ਦੀ ਇੱਕ ਅਨਾਉਂਸਮੈਂਟ ਕੀਤੀ ਆ। ਹਾਂਜੀ ਹਾਂਜੀ ਹਾਂਜੀ। ਉਹਦਾ ਨਾਮ ਉਹਨਾਂ ਨੇ ਦੱਸਿਆ ਸੀਗਾ, ਜਿਹਨੇ ਲਾਹੌਰ ਨਹੀਂ ਦੇਖਿਆ। ਜਿਹਨੇ ਲਾਹੌਰ ਨੇ ਦੇਖਿਆ। ਯੈਸ ਯੈਸ ਹਾਂਜੀ। ਯੈਸ। ਤੇ ਦੂਸਰੀ ਫਿਲਮ ਇੱਕ ਮੇਰੇ ਅੱਛਾ, ਖਿਆਲ ਉਸ ਤੁਸੀਂ ਲਾਹੌਰ ਮੂਵੀ ਤੋਂ, ਸਟਾਰਕਾਸਟ ਹੋ ਗਈ ਹੈ ਕਨਫਰਮ? ਉਹਦਾ ਹਾਲੇ ਚੱਲ ਰਿਹਾ ਕੰਮ। ਕਿਉਂਕਿ ਗਿੱਪੀ ਭਾਜੀ ਇੱਕ ਹੋਰ ਫਿਲਮ ਦੇ ਵਿੱਚ ਬਿਜੀ ਆ, ਸ਼ੇਰਾਂ ਦੀ ਕੌਮ ਪੰਜਾਬੀ। ਹਾਂਜੀ ਹਾਂਜੀ। ਅੱਛਾ ਭਾਜੀ, ਤੁਸੀਂ ਲਹਿੰਦਾ ਪੰਜਾਬ ਦੀ ਦੇਖਿਆ ਹੋਣਾ ਮੂਵੀਆਂ 'ਚ, ਡਰਾਮਿਆਂ 'ਚ। ਤੁਹਾਨੂੰ ਕੀ ਡਿਫਰੈਂਸ ਲੱਗਦਾ ਦੋਵਾਂ ਚੜ੍ਹਦੇ ਪੰਜਾਬ 'ਚ ਤੇ ਲਹਿੰਦੇ ਪੰਜਾਬ 'ਚ? ਦੇਖੋ, ਜੇਕਰ ਦਿਲਾਂ ਦੀ ਗੱਲ ਕੀਤੀ ਜਾਵੇ ਜਾਂ ਪੰਜਾਬੀਅਤ ਦੀ ਗੱਲ ਕੀਤੀ ਜਾਵੇ ਤਾਂ ਕੋਈ ਹਾਂਜੀ ਡਿਫਰੈਂਟ ਨਹੀਂ ਹੈ। ਜਿਹੋ ਜਿਹੇ ਹੁਣ ਵੀ ਆਪਾਂ ਦੋਨੇ ਭਰਾ ਗੱਲ ਕਰ ਰਹੇ ਹਾਂ, ਮੈਨੂੰ ਏਦਾਂ ਹੀ ਲੱਗੀ ਜਾਂਦਾ ਵੀ ਮੇਰਾ ਕੋਈ ਭਰਾ, ਮੇਰੇ ਕੋਈ ਕਜ਼ਨ ਹੀ ਮੇਰੇ ਨਾਲ ਬੈਠਾ ਸਾਹਮਣੇ ਗੱਲ ਕਰ ਰਿਹਾ। ਹਾਂਜੀ ਔਰ ਹਾਂਜੀ ਕੋਈ ਡਿਫਰੈਂਸ ਨਹੀਂ ਹੈ ਜੀ ਸਾਡੇ। ਜਿੱਥੇ ਡਿਫਰੈਂਸ ਸਿਰਫ ਤਾਰਾਂ ਦਾ ਹੋ ਸਕਦਾ ਕਿ ਰਸਤੇ ਦੇ ਵਿੱਚ ਜਿਹੜੀਆਂ ਮਤਲਬ ਹਾਂਜੀ ਹਾਂਜੀ। ਸਾਨੂੰ ਹਕੂਮਤ ਨੇ ਤਾਰਾਂ ਲਾਈਆਂ ਨੇ, ਸਿਰਫ ਉਹੀ ਡਿਫਰੈਂਸ ਆ, ਵੈਸੇ ਕੋਈ ਡਿਫਰੈਂਸ ਨਹੀਂ ਗਾ। ਹਾਂ, ਇੰਨਾ ਕਾ ਮੈਂ ਇਸ ਗੱਲ ਨੂੰ ਮੰਨਦਾ ਕਿ ਪਾਕਿਸਤਾਨ ਦੇ ਵਿੱਚ ਹੁਨਰ ਬਹੁਤ ਆ। ਪਾਕਿਸਤਾਨ ਦੇ ਵਿੱਚ ਜਿਹੜੇ ਫਨਕਾਰ ਆ ਉਹ ਬਹੁਤ ਆਲਾ ਦਰਜੇ ਦੇ ਫਨਕਾਰ ਆ। ਮੈਂ ਸਲੂਟ ਕਰਦਾ ਮੈਂ ਸਾਰੇ ਫਨਕਾਰਾਂ ਨੂੰ। ਅੱਛਾ ਭਾਜੀ, ਤੁਹਾਨੂੰ ਪੰਜਾਬੀ ਫਿਲਮਾਂ 'ਚ ਤਾਂ ਅਕਸਰ ਅਸੀਂ ਦੇਖਦੇ ਰਹੀਦਾ। ਤੁਹਾਡਾ ਨਾਲ ਇੱਕ ਮੂਵੀ ਆਈ ਸੀ ਅਕਸ਼ੇ ਕੁਮਾਰ ਨਾਲ, ਤੁਹਾਡਾ ਉਸ ਮੂਵੀ ਦੇ ਵਿੱਚ ਆਉਣ ਦਾ ਕਿਵੇਂ ਸਬੱਬ ਬਣਿਆ? ਦਰਅਸਲ ਉਹ ਮੂਵੀ ਰੀਅਲ ਬੇਸਡ ਫਿਲਮ ਆ। ਉਹ ਉਸ ਇੱਕ ਸਿੱਖ ਹਿਸਟਰੀ ਆ ਕਿ ਆਪਣੇ ਇੱਕ ਸਾਰਾ ਗੜੀ ਦਾ ਕਿਲਾ ਸੀਗਾ, ਉਹ ਹੁਣ ਪਾਕਿਸਤਾਨ ਜੀ ਦੇ ਜੀ ਵਿੱਚ ਹੀ ਜੀ। ਹੈ, ਮਤਲਬ ਜਿਹੜਾ। ਹਾਂਜੀ ਹਾਂਜੀ। ਉਸ ਕਿਲੇ ਦੇ ਉੱਤੇ ਜਿਹੜੇ ਅਫਗਾਨ ਸੀਗੇ, ਅਫਗਾਨ ਦੇ ਜਿਹੜੇ ਮੁਗਲ ਸੀਗੇ, ਉਹਨਾਂ ਨੇ ਹਮਲਾ ਕਰ ਦਿੱਤਾ ਸੀ। ਉਹਦੇ ਤੇ ਜੀ ਬੇਸਡ ਇਹ ਫਿਲਮ ਸੀਗੀ, ਰੀਅਲ ਬੇਸਡ। ਔਰ ਸਬੱਬ ਦਾ ਇਹੀ ਹੈ ਕਿ ਜਦੋਂ ਜਿਹੜੇ ਵੀ ਐਕਟਰ ਹੁੰਦਾ ਉਹਨੂੰ ਹਰ ਇੱਕ ਨੂੰ ਇਹ ਹੁੰਦਾ ਹੀ ਹੈ ਕਿ ਮਤਲਬ ਅੱਗੇ ਦੇ ਅੱਗੇ ਕੋਈ ਚੰਗਾ ਕੰਮ ਮਿਲਦਾ ਰਹੇ ਤੇ ਅਸੀਂ ਕਰਦੇ ਰਹੀਏ, ਦਰਸ਼ਕਾਂ ਨੂੰ ਦਿਖਾਉਂਦੇ ਰਹੀਏ ਆਪਣਾ ਕੰਮ। ਬਾਲੀਵੁੱਡ ਇੱਥੇ ਬੰਬੇ ਜਿਹੜੀ ਆ ਇੰਡੀਆ ਦੇ ਵਿੱਚ, ਬੰਬੇ ਵੱਡੀ ਇੰਡਸਟਰੀ ਹੈ। ਤੇ ਮੇਰਾ ਜੀ ਜੀ ਆਡੀਸ਼ਨ ਹੋਇਆ ਸੀ ਉਸ ਫਿਲਮ ਦਾ। ਉਸ ਆਡੀਸ਼ਨ ਨੂੰ ਮੈਂ ਪਾਸ ਕੀਤਾ। ਫਿਰ ਉਹਨਾਂ ਨੇ ਕਿਹਾ ਵੀ ਤੁਸੀਂ ਬੀਐਡ ਜਿਹੜੀ ਆ ਦਾੜੀ ਰੱਖਣੀ ਉਸ ਫਿਲਮ ਦੇ ਲਈ। ਫਿਰ ਉਹ 6 ਮਹੀਨੇ ਤੱਕ ਮੈਂ ਦਾੜੀ ਵੀ ਰੱਖੀ।
ਤੇ ਕੰਮ ਕਰਨ ਦਾ ਮੌਕਾ ਮਿਲਿਆ। ਉਹ ਚੰਗਾ ਐਕਸਪੀਰੀਅੰਸ ਸੀ ਮੇਰਾ ਅਕਸ਼ੇ ਕੁਮਾਰ ਦੇ ਨਾਲ। ਇਹ ਭਾਈ ਤੁਹਾਡਾ ਡੈਬਿਊ ਸੀ ਨਾ ਬਾਲੀਵੁੱਡ ਚ? ਮੇਰੀ ਉਸ ਤੋਂ ਪਹਿਲਾਂ ਵੈਸੇ ਮੈਂ ਕਰ ਚੁੱਕਿਆ। ਮੈਂ ਅਕਸ਼ੇ ਕੁਮਾਰ ਨਾਲ ਇੱਕ 골ਡ ਮੂਵੀ ਆਈ ਸੀ ਫੁੱਟਬਾਲ ਨੂੰ ਲੈ ਕੇ, ਉਹਦੇ 'ਚ ਵੀ ਮੈਂ ਕੰਮ ਕੀਤਾ ਸੀ। ਫਿਰ ਅਮੀਰ ਖਾਨ ਸਾਹਿਬ ਦੀ ਫਿਲਮ ਆਈ ਸੀਗੀ ਦੰਗਲ ਵੀ ਮੈਂ ਕੀਤੀ ਹੈ। ਫਿਰ 31 ਅਕਤੂਬਰ ਆਈ ਸੀ। ਮਤਲਬ ਮੈਂ ਕਰ ਚੁੱਕਿਆ ਪਹਿਲਾਂ ਫਿਲਮਾਂ। ਬਟ ਇਹ ਹੈ ਕਿ ਇਹ ਜਿਹੜੀ ਕੇਸਰੀ ਮੂਵੀ ਸੀਗੀ ਅਕਸ਼ੇ ਕੁਮਾਰ ਦੇ ਨਾਲ, ਇਹਦੇ ਵਿੱਚ ਜਿਹੜਾ ਥੋੜਾ ਮਤਲਬ ਵਧੀਆ ਕੰਮ ਸੀਗਾ, ਜਿੱਦਾਂ ਕਹਿ ਲਓ ਕਿ ਮੈਂ 3rd ਲੀਡ ਤੇ ਇਸ ਫਿਲਮ ਦੇ ਵਿੱਚ ਸੀਗਾ। ਭਾਜੀ ਇੱਕ ਤੇ ਹੁੰਦਾ ਨਾ ਵੀ ਐਜ਼ ਆ ਸਟਾਰ ਕਾਸਟ, ਐਜ਼ ਆ ਐਕਟਰ ਕਿਸੇ ਪ੍ਰੋਜੈਕਟ ਤੇ ਕੰਮ ਕਰਨਾ, ਇੱਕ ਤੇ ਹੁੰਦਾ ਵੀ ਇੱਕ ਖੁਦ ਪ੍ਰੋਜੈਕਟ ਲਿਖਣਾ ਫਿਰ ਉਹਨੂੰ ਬਣਾਉਣਾ। ਉਹਨਾਂ ਦੋਵਾਂ 'ਚ ਕੀ ਡਿਫਰੈਂਸ ਲੱਗਦਾ ਤੁਹਾਨੂੰ? ਜਿਵੇਂ ਕਿ ਤੁਹਾਡੇ ਹੁਣੇ ਅਗਸਤ 'ਚ ਇੱਕ ਮੂਵੀ ਆਈ ਸੀ। ਹਾਂਜੀ ਹਾਂਜੀ, ਦੇਖੋ ਉਹਦੇ ਵਿੱਚ ਇਹ ਹੁੰਦਾ ਕਿ ਜਿਹੜਾ ਐਜ਼ ਐਨ ਐਕਟਰ ਕੰਮ ਕਰਨਾ, ਐਜ਼ ਐਨ ਐਕਟਰ ਕੰਮ ਵਾਸਤੇ ਇਹ ਹੁੰਦਾ ਕਿ ਸਾਨੂੰ ਕਾਲ ਆਉਂਦਾ ਕਿ ਇਹ ਇੱਕ ਕਿਰਦਾਰ ਆ, ਕਿ ਤੁਸੀਂ ਇਹਨੂੰ ਕਿਰਦਾਰ ਦੇ ਵਿੱਚ ਤੁਹਾਡੀ ਜਿਹੜੀ ਆ ਲੁੱਕ ਆ ਉਹ ਮੈਚ ਕਰਦੀ ਹੈ ਸਾਡੇ ਕਿਰਦਾਰ ਨਾਲ, ਤੇ ਤੁਸੀਂ ਇਸ ਕਿਰਦਾਰ ਨੂੰ ਕਰਨਾ। ਉਹਦੇ ਵਾਸਤੇ ਸਿਰਫ ਸਾਨੂੰ ਇਹ ਕਿ ਬਣੀ ਬਣਾਈ ਸਕ੍ਰਿਪਟ ਮਿਲ ਜਾਂਦੀ ਹੈ, ਕਿਉਂਕਿ ਰਾਈਟਰ ਨੇ ਲਿਖੀ ਹੁੰਦੀ ਹੈ, ਡਾਇਰੈਕਟਰ ਨੇ ਸਾਡੇ ਤੋਂ ਕੰਮ ਕਰਵਾ ਲੈਣਾ ਹੁੰਦਾ, ਤੇ ਅਸੀਂ ਜਾ ਕੇ ਉੱਥੇ ਆਪਣੀ ਐਕਟਿੰਗ ਕਰ ਦੇਣੀ ਹੈ। ਔਰ ਉਹ ਏਦਾਂ ਹੁੰਦਾ, ਜਦੋਂ ਤੱਕ ਲਿਖਣ ਦੀ ਗੱਲ ਆਉਂਦੀ ਹੈ ਜਾਂ ਆਪ ਖੁਦ ਬਣਾਉਣ ਦੀ ਆਉਂਦੀ ਹੈ, ਤਾਂ ਉਹਦੇ ਵਿੱਚ ਡਿਫਰੈਂਟ ਤਾਂ ਇਹੀ ਹੈ। ਸਭ ਤੋਂ ਪਹਿਲਾਂ ਤਾਂ ਜਦੋਂ ਤੁਸੀਂ ਕੋਈ ਕਹਾਣੀ ਲਿਖਦੇ ਆਪਾਂ, ਕਹਾਣੀ ਦੇ ਜਿੰਨੇ ਪਾਤਰ ਆ ਉਹ ਸਾਰੇ ਹੀ ਸਾਡੇ ਜ਼ਿਹਨ 'ਚ ਹੁੰਦੇ ਆ ਜਿਹਨੇ ਲਿਖਣੀ ਹੁੰਦੀ ਹੈ। ਕਿਉਂਕਿ ਉਹਨੇ ਇੱਕ ਬੱਚੇ ਦਾ ਕਿਰਦਾਰ ਵੀ ਲਿਖਣਾ, ਉਹਨੇ ਬਜ਼ੁਰਗ ਦਾ ਕਿਰਦਾਰ ਵੀ ਲਿਖਣਾ, ਉਹਨੇ ਇੱਕ ਫੀਮੇਲ ਦਾ ਲੇਡੀਜ਼ ਦਾ ਕਿਰਦਾਰ ਵੀ ਲਿਖਣਾ। ਤੇ ਉਹ ਸਾਰੇ ਕਿਰਦਾਰ ਉਹ ਖੁਦ ਪਹਿਲਾਂ ਰਾਈਟਰ ਜਿਹੜਾ ਉਹ ਆਪਦੇ ਅੰਦਰ ਚਾਹੁੰਦਾ, ਉਹਨਾਂ ਨੂੰ ਜਿਉਂਦੇ ਰੱਖਦਾ, ਫਿਰ ਉਹਨਾਂ ਕਿਰਦਾਰਾਂ ਨੂੰ ਪਾਲਦਾ, ਫਿਰ ਲਿਖਦਾ। ਫਿਰ ਉਸ ਤੋਂ ਬਾਅਦ ਜਦੋਂ ਫਿਲਮ ਬਣਦੀ ਹੈ ਤੇ ਉਹਨਾਂ ਨੂੰ ਚਾਹੁੰਦਾ ਹੈ ਕਿ ਮੇਰਾ ਜਿਹੜਾ ਕਿਰਦਾਰ ਸਿਰਜਿਆ, ਜੋ ਮੈਂ ਮਾਈਂਡ ਦੇ ਵਿੱਚ ਇਹ ਗੱਲ ਸੋਚੀ ਹੈ, ਉਹੀ ਕਿਰਦਾਰ ਜਿਹੜੇ ਐਕਟਰ ਨੂੰ ਮੈਂ ਕਾਸਟ ਕੀਤਾ ਤੇ ਉਹਦੇ ਤੋਂ ਹੂਬਹੂ ਉਵੇਂ ਦਾ ਕੰਮ ਕਰਵਾਉਣਾ ਕਿ ਮੇਰਾ ਕਿਰਦਾਰ ਏਦਾਂ ਦਾ ਦਿਖਦਾ। ਸੋ ਉਹ ਇੱਕ ਡਿਫਿਕਲਟ ਹੈ, ਥੋੜਾ ਜਿਹਾ ਵੱਡੀ ਜੌਬ ਹੈ ਇਹ। ਪਰ ਚਲੋ 4 ਅਗਸਤ ਨੂੰ ਰਿਲੀਜ਼ ਹੋਈ ਸੀਗੀ ਬੱਲੇ ਉਹ ਚਲਾਣਾ, ਮੂਵੀ ਦਾ ਨਾਮ ਸੀਗਾ। ਔਰ ਪੰਜਾਬ ਦੇ ਵਿੱਚ ਵਧੀਆ, ਠੀਕ ਹੈ, ਬਾਬੇ ਦੀ ਕਿਰਪਾ ਨਾਲ ਉਹਨੂੰ ਠੀਕ ਹੈ ਸੋਹਣਾ ਹੰਗਾਰਾ ਮਿਲਿਆ ਫਿਲਮ ਨੂੰ। ਔਰ 2 ਸਕੇ ਭਰਾਵਾਂ ਦੀ ਕਹਾਣੀ ਸੀਗੀ। ਔਰ ਜੇਕਰ ਤੁਸੀਂ ਮਤਲਬ ਇਹਦਾ ਟ੍ਰੇਲਰ ਤਾਂ ਤੁਸੀਂ ਦੇਖ ਹੀ ਸਕਦੇ ਹੋ YouTube ਤੇ ਪਿਆ ਹੋਇਆ ਜਾਂ ਬਾਕੀ ਦੀਆਂ ਗੱਲਾਂ। ਔਰ ਜਦੋਂ ਇਹ ਫਿਲਮ ਕਿਸੇ OTT ਤੇ ਆਈ ਜਾਂ ਅਸੀਂ YouTube ਤੇ ਰਿਲੀਜ਼ ਕੀਤੀ, ਤਾਂ ਉਹ ਤੁਸੀਂ ਪਾਕਿਸਤਾਨੀ ਭਰਾਵਾਂ ਨੂੰ ਜ਼ਰੂਰ ਦਿਖਾਇਓ ਜੀ। ਤੇ ਭਾਜੀ ਅਸੀਂ ਆਉਣ ਵਾਲੇ ਦਿਨਾਂ 'ਚ ਹੋਰ ਕਿਹੜੇ ਪ੍ਰੋਜੈਕਟ ਦੇਖ ਸਕਦੇ ਹਾਂ? ਤੁਹਾਡੇ ਆਉਣ ਵਾਲੇ ਕਿਹੜੇ ਪ੍ਰੋਜੈਕਟ ਆਉਣ ਵਾਲੇ ਨੇ? ਵੀਰਾ ਜੀ, ਜੇਕਰ ਮੈਂ ਆਉਣ ਵਾਲੇ ਪ੍ਰੋਜੈਕਟਾਂ ਦੀ ਗੱਲ ਕਰਾਂ ਤਾਂ ਸਭ ਤੋਂ ਪਹਿਲਾਂ ਤਾਂ ਚੇਤਾ ਸਿੰਘ ਆ, ਜਿਹੜੀ ਉਹ 1 ਸਤੰਬਰ ਨੂੰ ਹੋਣੀ ਹੈ। ਉਹ ਤਾਂ ਆਪਣੇ ਪਾਕਿਸਤਾਨ, ਤੁਸੀਂ ਤਾਂ ਮੈਨੂੰ ਪਤਾ ਜ਼ਰੂਰ ਦੇਖਣੀ ਹੈ, ਤੇ ਨਾਲ ਦਰਾਂ ਨੂੰ ਜ਼ਰੂਰ ਹੋ ਕੇ ਫਿਲਮ ਦੇਖਣ, ਉਹਦਾ ਵੀ ਜ਼ਰੂਰ ਕਰਿਓ ਤੁਸੀਂ। ਫਿਲਮ ਦਾ ਤੁਹਾਨੂੰ ਕਿੱਦਾਂ ਦੀ ਲੱਗੀ? ਮਤਲਬ ਉਹ ਐਸਾ ਚੌਕੀਦਾਰ ਹੈ ਜਿਹੜਾ ਖੁਦ ਪਿੰਡ ਵਾਲਿਆਂ ਨੂੰ ਡਰਾਉਂਦਾ ਰਹਿੰਦਾ। ਅੱਛਾ ਅੱਛਾ ਅੱਛਾ, ਹਾਂਜੀ ਹਾਂਜੀ ਹਾਂਜੀ। ਔਰ ਦੂਸਰਾ, ਜਿਹੜੀ ਮੇਰੀ ਹੋਰ ਜਿਸ ਤਰ੍ਹਾਂ ਆਉਣ ਵਾਲੀਆਂ ਫਿਲਮਾਂ ਨੇ, ਬਹੁਤ ਸਾਰੀਆਂ ਫਿਲਮਾਂ ਐਸੀਆਂ ਨੇ ਜਿਹੜੀਆਂ ਹਾਲੇ ਰਿਲੀਜ਼ ਨਹੀਂ ਹੋਈਆਂ। ਤੇ ਇੱਕ ਮੈਂ ਲੰਡਨ UK 'ਚ ਫਿਲਮ ਕਰਕੇ ਆਇਆ ਬਰਾਊਨ ਬॉयਜ਼, ਉਹਦੇ ਵਿੱਚ ਮੈਂ ਮੇਨ ਨੈਗੇਟਿਵ ਕਿਰਦਾਰ। ਉਸ ਫਿਲਮ ਦੇ ਵਿੱਚ ਹੀਰੋ ਮਨਕੀਰਤ ਔਲਖ। ਸਭ ਤੋਂ ਪਹਿਲਾਂ ਤਾਂ ਅਸੀਂ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਦੋਨਾਂ ਸਰਕਾਰਾਂ ਦਾ, ਕਿ ਉਹਨਾਂ ਨੇ ਜਿਹੜਾ ਇਹ ਲਾਂਘਾ ਖੋਲਿਆ, ਸਾਡੇ ਜਿੰਨੇ ਵੀ ਇੰਡੀਅਨਸ ਨੇ, ਪੰਜਾਬੀ ਆ, ਸਿੱਖ ਕੌਮ ਆ, ਜਾਂ ਜਿਹੜੇ ਵੀ ਆ, ਉਧਰ ਜਾ ਕੇ ਦਰਸ਼ਨ ਮੇਲੇ ਕਰ ਸਕਦੇ ਆ। ਔਰ ਦਰਸ਼ਨ ਕਰਨ ਦੇ ਨਾਲ ਨਾਲ ਜਿਹੜੇ ਉੱਥੇ ਜਿਹੜੇ ਪਾਕਿਸਤਾਨੀ ਵੀਰ ਆ, ਉਹ ਜਦੋਂ ਉਹਨਾਂ ਦੀ ਆਇਓ ਭਗਤ ਕਰਦੇ ਆ, ਸੱਚੀ ਦਿਲ ਨੂੰ ਬੜਾ ਸਕੂਨ ਮਿਲਦਾ। ਔਰ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਕਿ ਇਸ ਤਰ੍ਹਾਂ ਦੇ ਜਿਹੜੇ ਲਾਂਘੇ ਤੁਸੀਂ ਇਹ ਲਾਂਘੇ ਖੋਲਿਆ, ਇਹ ਤਾਰਾਂ ਵੀ ਹੌਲੀ ਹੌਲੀ ਹਟ ਜਾਣ, ਤਾਂ ਕਿ ਇੱਧਰਲੇ ਜਿਹੜੇ ਲੋਕ ਨੇ ਜਿੰਨੇ ਵੀ ਆ, ਤਰਸੇ ਪਏ ਆ ਅਸੀਂ ਪਾਕਿਸਤਾਨ ਦੇਖਣ ਨੂੰ, ਤਰਸੇ ਪਏ ਆ ਅਸੀਂ ਸਾਡੇ ਉਹਨਾਂ ਭਰਾਵਾਂ ਨੂੰ ਮਿਲਣ ਨੂੰ ਜਿਹੜੇ ਸਾਡੇ ਤੋਂ ਕਿਸੇ ਟਾਈਮ ਵਿਛੜ ਗਏ ਸੀ। ਮੈਂ ਉਮੀਦ ਕਰਦਾ ਕਿ ਮੈਨੂੰ ਪਤਾ ਕਿ ਉਧਰਲੇ ਲੋਕ ਵੀ ਜ਼ਰੂਰ ਤਰਸਦੇ ਹੋਣਗੇ ਕਿ ਯਾਰ ਅਸੀਂ ਪੰਜਾਬ ਦੇਖੀਏ ਜੀ। ਅਸੀਂ ਸਾਡਾ ਆਪਦਾ ਪਿੰਡ ਇੱਧਰ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਹੈਗਾ, ਰਾਜੋ ਕੀ। ਅਰੇ ਵਾਹ ਜੀ ਵਾਹ, ਕੀ ਬਾਤ ਹੈ ਨਾ। ਜਿੱਦਾਂ ਉਹ ਵੀ ਇਹ ਕਿ ਇਹ ਵੀ ਅਰਦਾਸ ਕਰਦੇ ਆ ਕਿ ਕਿਤੇ ਨਾ ਕਿਤੇ ਜਾ ਕੇ ਕਿਤੇ ਵੀ ਸਰਹੱਦਾਂ ਖਤਮ ਹੋ ਜਾਣ, ਤੇ ਅਸੀਂ ਰਲ ਮਿਲ ਕੇ ਇਕੱਠੇ ਦੀਵਾਲੀ ਮਨਾਈਏ, ਇਕੱਠੇ ਈਦ ਮਨਾਈਏ, ਇਕੱਠੇ ਆਪਾਂ ਜਿਹੜੇ ਤਿਉਹਾਰ ਆ ਸਾਰੇ ਉਹ ਮਨਾਉਂਦੇ ਰਹੀਏ। ਔਰ ਦੁਆ ਕਰਦੇ ਆ ਕਿ ਅੱਲਾਹ ਤਾਲਾ ਇਹ ਵੀ ਜਲਦੀ ਇਸ ਤਰ੍ਹਾਂ ਦਾ ਸਰਕਾਰਾਂ ਨੂੰ ਕੋਈ ਸਮੱਤ ਬਖਸ਼ੇ। ਤੇ ਭਾਜੀ
ਤੁਹਾਨੂੰ ਮੋਸਟ ਵੈਲਕਮ ਕਹਿੰਦੇ ਆ। ਤੁਸੀਂ ਪਾਕਿਸਤਾਨ ਆਓ, ਸਾਡੇ ਕੋਲ ਲਾਹੌਰ ਆਓ, ਤੁਹਾਨੂੰ ਲਾਹੌਰ ਵਿਖਾਈਏ, ਤੁਹਾਨੂੰ ਲਾਹੌਰ ਦੀਆਂ ਰੌਣਕਾਂ ਵਿਖਾਈਏ। ਜੀ ਬਿਲਕੁਲ ਬਿਲकुल। ਮੈਂ ਖੁਸ਼ਕਿਸਮਤ ਸਮਝਦਾ ਆਪਣੇ ਆਪ ਨੂੰ ਕਿ ਤੁਹਾਡੇ ਵਰਗੇ ਭਰਾ ਉੱਥੇ ਬੈਠੇ ਆ, ਤੇ ਅਸੀਂ ਜਦੋਂ ਵੀ ਕਿਤੇ ਵਿਜ਼ਿਟ ਕੀਤਾ ਤੇ ਤੁਸੀਂ ਸਾਨੂੰ ਮਿਲੋਗੇ। ਔਰ ਮੈਂ ਵਾਅਦਾ ਕਰਦਾ ਕਿ ਮੈਨੂੰ ਐ ਲੱਗਦਾ ਕਿ ਸ਼ਾਇਦ ਮੈਂ ਨੈਕਸਟ ਈਅਰ ਕੋਸ਼ਿਸ਼ ਕਰੂੰਗਾ ਕਿ ਮੈਂ ਜੇਕਰ ਨਾ ਵੀ ਕੋਈ ਕੰਮ ਹੋਇਆ ਮੈਂ ਤਾਂ ਵੀ ਆ ਜਾਣਾ। ਬਾਕੀ ਭਾਜੀ ਤੁਸੀਂ ਲਹਿੰਦੇ ਪੰਜਾਬ ਦੇ ਇੱਧਰ ਆਪਣੇ ਭਰਾਵਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ? ਜੀ ਬਸ ਮੈਂ ਇਹੀ ਗੱਲ ਕਹਿਣਾ ਚਾਹਾਂ, ਜਿਵੇਂ ਤੁਹਾਡੇ ਵਰਗੇ ਭਰਾ ਇੱਜ਼ਤ ਮਾਨ ਕਰਦੇ ਆ, ਔਰ ਅਸੀਂ ਵੀ ਬਹੁਤ ਰਿਸਪੈਕਟ ਕਰਦੇ ਆ ਸਭ ਦੀ, ਕਿਉਂਕਿ ਇਨਸਾਨ ਹੀ ਜਿਹੜਾ ਹੈਗਾ ਵੀ ਇਨਸਾਨ ਨੂੰ ਸਮਝ ਸਕਦਾ। ਬਾਕੀ ਜਿਹੜੀਆਂ ਸਰਹੱਦਾਂ ਔਰ ਜਿਹੜੀਆਂ ਦੀਵਾਰਾਂ ਨੇ ਇਹਨਾਂ ਦਾ ਕੋਈ ਮਤਲਬ ਨਹੀਂ ਹੁੰਦਾ। ਦਿਲਾਂ ਦੇ ਵਿੱਚ ਜਗ੍ਹਾ ਹੋਣੀ ਚਾਹੀਦੀ ਹੈ, ਆਪਣੇ ਭਰਾਵਾਂ ਲਈ ਇੱਜ਼ਤ ਮਾਨ ਹੋਣਾ ਚਾਹੀਦਾ। ਉਹ ਇੱਜ਼ਤ ਮਾਨ ਇਸੇ ਤਰ੍ਹਾਂ ਬਰਕਰਾਰ ਰਵੇ। ਤੁਹਾਡੇ ਵਰਗੇ ਜਿਹੜੇ ਛੋਟੇ ਭਰਾ ਉੱਥੇ ਬੈਠੇ ਆ, ਕਿੰਨੇ ਸੋਹਣੇ ਤਰੀਕੇ ਨਾਲ ਤੁਸੀਂ ਬੁਲਾਉਣੇ ਹੋ। ਅਸੀਂ ਉਮੀਦ ਕਰਦੇ ਹਾਂ ਕਿ ਜਦੋਂ ਵੀ ਆਪਾਂ ਮਿਲੀਏ ਤੇ ਸਾਡੀਆਂ ਜਿਹੜੀਆਂ ਜੱਫੀਆਂ ਪੈਣ ਤੇ ਸਾਡੀ ਦਿਲਾਂ ਦੀ ਧੜਕਣ ਜਿਹੜੀ ਆ ਉਹ ਇੱਕ ਹੋ ਜਾਏ। ਜੀ ਜੀ। ਤੇ ਭਾਜੀ ਮੂਵੀ ਦੇ ਮੁਤਲਕ ਜਿਹੜੀ ਆਉਣ ਵਾਲੀ ਮੂਵੀ ਜਿਹੜੀ 1 ਸਤੰਬਰ ਨੂੰ ਲੱਗ ਰਹੀ ਚੇਤਾ ਸਿੰਘ, ਜੀ ਬਿਲਕੁਲ ਬਿਲकुल। ਸਭ ਤੋਂ ਪਹਿਲਾਂ ਤਾਂ ਇਸ ਫਿਲਮ ਦੇ ਜਿਹੜੇ ਲੀਡ ਕਿਰਦਾਰ ਨੇ ਉਹ ਪ੍ਰਿੰਸ ਕਮਲਜੀਤ ਸਿੰਘ। ਉਹਨਾਂ ਨੂੰ ਬਹੁਤ ਸਾਰੇ ਪਾਕਿਸਤਾਨੀ ਜਾਣਦੇ ਵੀ ਹੋਣਗੇ, ਕਿਉਂਕਿ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ। ਔਰ ਉਹਨਾਂ ਦੀ ਵਾਰਨਿੰਗ ਜਿਹੜੀ ਹੈ YouTube ਤੇ ਵੀ ਪਈ ਹੋਈ ਹੈ, ਉਹ ਲੋਕਾਂ ਨੇ ਦੇਖੀ ਵੀ ਹੋਣੀ ਹੈ। ਪੰਮੇ ਦੇ ਨਾਮ ਨਾਲ ਉਹ ਬਹੁਤ ਪੰਮੇ ਦੇ famous ਹੋਏ ਆ। ਨਾਮ ਤੋਂ ਇਧਰ ਪਾਕਿਸਤਾਨੀ ਆਰਟਿਸਟ ਨੂੰ ਜ਼ਿਆਦਾ ਪੰਮੇ ਦੇ ਨਾਮ ਤੋਂ ਜ਼ਿਆਦਾ ਪੈਸੇ, ਕਿਉਂਕਿ ਉਹਨਾਂ ਨੂੰ ਫੇਮ ਹੀ ਇਸ ਮੂਵੀ ਤੋਂ ਜ਼ਿਆਦਾ ਮਿਲਿਆ ਹੈ। ਬਿਲਕੁਲ ਬਿਲकुल। ਬਸ ਫਿਰ ਉਹਨਾਂ ਦੀ ਜਿਹੜੀ ਉਹ ਲੀਡ ਕਿਰਦਾਰ ਦੇ ਵਿੱਚ ਨੇ। ਉਸ ਤੋਂ ਬਾਅਦ ਜਪਜੀ ਖਹਿਰਾ ਜੀ ਜਿਹੜੇ ਫਿਲਮ ਦੇ ਵਿੱਚ ਲੀਡ ਕਿਰਦਾਰ ਉਹ ਵੀ ਕਰ ਰਹੇ ਹਨ। ਇੱਕ ਕਿਰਦਾਰ ਮੈਂ ਵੀ ਕਰ ਰਿਹਾ, ਜਿਹੜਾ ਮੇਰੇ ਕਿਰਦਾਰ ਦਾ ਨਾਮ ਕੋਚਰੀ ਹੈ। ਇਹ ਵੀ ਇੱਕ ਇਸ ਤਰ੍ਹਾਂ ਦੀ ਦੋ ਭੈਣ ਭਰਾਵਾਂ ਦੀ ਕਹਾਣੀ ਹੈ ਬੇਸਿਕਲੀ। ਤੇ ਉਹਦਾ ਨਾਮ ਹੈਗਾ ਜੀ ਪਾਲਾ। ਪ੍ਰਿੰਸ ਕਮਲਜੀਤ ਸਿੰਘ ਜਿਹੜਾ ਕਿਰਦਾਰ ਕਰ ਪਾਲੇ ਨਾਮ ਦਾ ਕਿਰਦਾਰ ਕਰ ਰਹੇ ਨੇ। ਹੁਣ ਉਹ ਪਾਲੇ ਤੋਂ ਚੇਤਾ ਸਿੰਘ ਕਿਵੇਂ ਬਣਦੇ ਆ, ਬਸ ਇਹੀ ਦੇਖਣ ਵਾਸਤੇ ਸਾਨੂੰ ਥੀਏਟਰਾਂ 'ਚ ਜਾਣਾ ਪੈਣਾ 1 ਸਤੰਬਰ ਨੂੰ। ਤੇ ਭਾਜੀ ਇਸ ਮੂਵੀ ਦੇ ਵਿੱਚ ਤੁਹਾਡਾ ਨੈਗੇਟਿਵ ਰੋਲ ਹੈ ਕਿ ਪੋਜ਼ਿਟਿਵ ਰੋਲ ਆ? ਇਹਦੇ ਵਿੱਚ ਮੇਰਾ ਕਨਫਿਊਜ਼ਨ ਆ, ਕਿਉਂਕਿ ਇਹ ਆਪਣਾ ਚੌਂਕੀਦਾਰ ਹੈ ਪਿੰਡ ਦਾ। ਉਹਨੇ ਸਿਰਫ ਪਿੰਡ ਦੀ ਚੌਕੀਦਾਰੀ ਕਰਨੀ ਹੈ, ਬਟ ਚੌਂਕੀਦਾਰੀ ਵੀ ਐਸੀ ਕਰਦਾ ਕਿ ਪਿੰਡ ਵਾਲਿਆਂ ਨੂੰ ਵੀ ਡਰਾਉਂਦਾ ਰਹਿੰਦਾ। ਸੋ ਇੱਕ ਰਲਿਆ ਮਿਲਿਆ ਜਿਹਾ ਕਿਰਦਾਰ, ਨੈਗੇਟਿਵ ਨਹੀਂ ਕਹਿ ਸਕਦਾ, ਕਿ ਇੱਕ ਫਨੀ ਜਿਹਾ ਕਿਰਦਾਰ ਕਹਿ ਸਕਦਾ। ਤੇ ਬਾਕੀ ਭਾਜੀ ਬਹੁਤ ਅੱਛਾ ਲੱਗਾ ਤੁਹਾਡੇ ਨਾਲ ਗੱਲ ਕਰਕੇ। ਹੁਣ 1 ਸਤੰਬਰ ਨੂੰ ਮਿਲਾਂਗੇ ਸੈਲਮੇ ਹਾਲ ਦੇ ਵਿੱਚ, ਤੇ ਤੁਹਾਨੂੰ ਜ਼ਰੂਰ ਇੱਥੋਂ ਦੀਆਂ ਵੀਡੀਓਜ਼ ਜਿੰਨੇ ਵੀ ਕਲਿੱਪ ਸਾਡੇ ਤੱਕ ਪਹੁੰਚਣਗੇ ਮੈਂ ਖੁਦ ਬਕਾਇਦਾ ਜਾਊਂਗਾ ਉੱਥੇ, ਮਾਈਕ ਲੈ ਕੇ, ਕੈਮਰੇ ਲੈ ਕੇ, ਉਹਨਾਂ ਦੀ ਵੀਡੀਓ ਰਿਕਾਰਡ ਕਰੂੰਗਾ, ਉਹਨਾਂ ਦੇ ਰਿਐਕਸ਼ਨ ਲੈ ਕੇ ਤੁਹਾਨੂੰ ਜ਼ਰੂਰ ਪਾਵਾਂਗੇ। ਤੇ ਭਾਜੀ ਇੱਕ ਵਾਰੀ ਥੈਂਕ ਯੂ ਤੁਹਾਡਾ, ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਨੂੰ ਟਾਈਮ ਦਿੱਤਾ। ਤੇ ਬਾਕੀ ਮਿਲਦੇ ਆ ਤੁਹਾਨੂੰ 1 ਸਤੰਬਰ ਨੂੰ ਜੀ। ਸਾਡੇ ਪਾਕਿਸਤਾਨੀ ਭਰਾਵਾਂ ਨੂੰ, ਸਾਰੇ ਪਾਕਿਸਤਾਨ ਨੂੰ ਦਿਲੋਂ ਪਿਆਰ, ਸਤਿਕਾਰ, ਸਤਿ ਸ੍ਰੀ ਅਕਾਲ, ਬਹੁਤ ਬਹੁਤ ਦੁਆਵਾਂ। ਪ੍ਰਮਾਤਮਾ ਸੁੱਖ ਰੱਖੇ ਕਿ ਅਸੀਂ ਇਸੇ ਤਰ੍ਹਾਂ ਹੀ ਤੁਹਾਡੇ ਨਾਲ ਗੱਲਬਾਤ ਕਰਦੇ ਰਹੀਏ। ਆਉਣ ਵਾਲੇ ਪ੍ਰੋਜੈਕਟਾਂ ਦੇ ਵਿੱਚ ਵੀ ਸ਼ਾਨਦਾਰ ਜੀ ਸਾਡੇ ਨਾਲ ਗੱਲਾਂ ਬਾਤਾਂ ਕਰਦੇ ਰਹਿਣ, ਇੰਟਰਵਿਊਆਂ ਕਰਦੇ ਰਹਿਣ। ਪਰ ਬਾਬਾ ਸੁੱਖ ਰੱਖੇ ਇਹ ਇੰਟਰਵਿਊ ਜਲਦੀ ਕਿਤੇ ਸਾਡੀ ਰੂਬਰੂ ਹੋਵੇ। ਬਿਲਕੁਲ ਬਿਲकुल। ਓਕੇ ਜੀ, ਬਾਏ ਬਾਏ, ਆਪਣਾ ਖਿਆਲ ਰੱਖੋ ਬਹੁਤ ਬਹੁਤ। ਜੀ 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 ਜੀ, ਸਲਾਮ ਜੀ ਸਾਰਿਆਂ ਨੂੰ।